अस्सलाम वालेकुम प्यारे दोस्तों, मैं ਤੁਹਾਡਾ ਆਪਣਾ ਦੋਸਤ ਆਪਣਾ ਹੋਸਟ ਰਜ਼ਾ ਸ਼ੁਰਲੀ ਤੇ ਮੈਂ ਅੱਜ ਇਸ ਵੇਲੇ ਪਹੁੰਚੇ ਹੋਇਆ ਹਾਫਜ਼ਾਬਾਦ ਦੇ ਇੱਕ ਸ਼ਹਿਰ ਵਨੀ ਕੇ ਤਾਰੜ ਦੇ ਕੋਲ ਹੀ ਇੱਕ ਪਿੰਡ ਹੈ ਤੇ ਉਸ ਪਿੰਡ ਦੇ ਵਿੱਚ ਇੱਕ ਉਮਰ ਰਸੀਦਾ ਬੰਦੇ ਨੇ ਜ਼ਿੰਦਾ ਸੱਪ ਖਾ ਲਿਆ। ਜ਼ਿੰਦਾ ਸੱਪ ਖਾਣ ਤੋਂ ਬਾਅਦ ਉਹ ਬੰਦਾ ਬਚ ਗਿਆ ਤੇ ਆਓ ਦੋਸਤੋ ਫਿਰ ਤੁਹਾਨੂੰ ਮਿਲਾਨੇ ਉਸ ਸ਼ਖਸ ਦੇ ਨਾਲ। ਸੱਪ ਖਾਣ ਤੋਂ ਬਾਅਦ ਉਹਦੇ ਨਾਲ ਕੀ ਹੋਇਆ, ਉਹ ਮਰਿਆ ਕਿਉਂ ਨਹੀਂ, ਜ਼ਿੰਦਾ ਕਿਵੇਂ ਬਚ ਗਿਆ ਹੈ, ਇਹ ਸਾਰੀ ਰੋਇਦਾਤ ਜਿਹੜੀ ਹੈ ਅਸੀਂ ਤੁਹਾਨੂੰ ਉਸ ਸ਼ਖਸ ਨਾਲ ਮਿਲਾਨੇ ਆ ਤੇ ਉਹਦੇ ਜ਼ੁਬਾਨੀ ਸੁਣਨੇ ਆ ਕਿ ਉਹਨੇ ਸੱਪ ਕਿਸ ਤਰ੍ਹਾਂ ਖਾਧਾ ਹੈ ਤੇ ਬਚ ਕਿਸ ਤਰ੍ਹਾਂ ਗਿਆ। ਤੇ ਆਓ ਦੋਸਤੋ ਫਿਰ ਚਲੀਏ। जी वालेकुम सलाम। हैर कौन है तू पुत्र? बाबा जी ਅਸੀਂ ਆਏ ਆ ਰਜ਼ਾ ਸ਼ੁਰਲੀ ਚੈਨਲ ਵੱਲੋਂ ਲਾਹੌਰੋਂ। ਨਹੀਂ ਪੁੱਤਰ, ਸਾਨੂੰ ਛੁਰਲੀਆਂ ਪਟਾਕੇ ਨਹੀਂ ਚਾਹੀਦੇ। ਨਹੀਂ ਬਾਬਾ ਜੀ, ਅਸੀਂ ਲਾਹੌਰੋਂ ਆਏ ਤੇ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਇਸ ਪਿੰਡ ਦੇ ਵਿੱਚ ਜ਼ਿੰਦਾ ਸੱਪ ਖਾ ਲਿਆ। ਤੁਹਾਡੀ ਹੈਰ ਹੋਵੇ, ਉਹ ਮੇਰੇ ਸੱਪ ਖਾਣ ਦੀ ਖਬਰ ਲਾਹੌਰ ਵੀ ਪਹੁੰਚ ਗਈ ਹੈ। ਹਾਂਜੀ, ਲਾਹੌਰ ਪਹੁੰਚੀ ਤੇ ਅਸੀਂ ਪੂਰੀ ਟੀਮ ਲੈ ਕੇ ਇੱਥੇ ਤੁਹਾਡੇ ਕੋਲ ਹਾਜ਼ਰ ਹੋਏ ਆ। ਨਾ ਪੁੱਤਰ, ਤੂੰ ਟੀਮ ਲੈਣ ਦੀ ਹੈ, ਮੇਰੇ ਕੋਲ ਤੇ ਗਰਾਊਂਡ ਹੀ ਕੋਈ ਨਹੀਂ, ਮੈਂ ਕਿੱਥੇ ਤੁਹਾਨੂੰ ਖਿਡਾਵਾਂਗਾ। ਖਿਡਾਉਣਾ ਨਹੀਂ ਬਾਬਾ ਜੀ, ਅਸੀਂ ਸਾਰੇ ਲੋਕ ਤੁਹਾਡੀ ਹਿਆਦਤ ਵਾਸਤੇ ਤੁਹਾਡੇ ਕੋਲ ਪੁੱਛਣ ਦੱਸਣ ਵਾਸਤੇ ਆਏ ਕਿ ਤੁਸੀਂ ਇਹ ਸੱਪ ਕਿਸ ਤਰ੍ਹਾਂ ਖਾਧਾ ਤੇ ਤੁਸੀਂ ਫਿਰ ਜ਼ਿੰਦਾ ਕਿਸ ਤਰ੍ਹਾਂ ਬਚ ਗਏ। ਵਾਹ ਪੁੱਤਰਾ, ਤੇਰੇ ਸਾਹਮਣੇ ਬੈਠਾ ਵਾਂ, ਤੈਨੂੰ ਪਤਾ ਨਹੀਂ ਕਿ ਲੱਗਦਾ ਜਿੰਦਾ ਹੀ ਆ। ਸਾਹ ਲੈਣ ਦੇ ਤੈਨੂੰ ਸਮਝ ਨਹੀਂ ਆਉਂਦੀ, ਮੈਂ ਤੈਨੂੰ ਵੇਖਣ ਦੇ ਤੈਨੂੰ ਸਮਝ ਨਹੀਂ ਆਉਂਦੀ, ਫਿਰ ਪੁੱਛੀ ਜਾਂਦੇ ਕਿਵੇਂ ਜ਼ਿੰਦਾ ਹੋ ਤੁਸੀਂ। ਭਈ ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇਵੇ, ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਇਹੋ ਹੀ ਤੇ ਅਸੀਂ ਤੁਹਾਡੇ ਕੋਲ ਪੁੱਛਣ ਨਹੀਂ ਆਏ ਆ ਵੀ ਤੁਸੀਂ ਸੱਪ ਇਹ ਖਾ ਕਿਸ ਤਰ੍ਹਾਂ ਲਿਆ। ਜ਼ਿੰਦਾ ਸੱਪ ਨੂੰ ਖਾਣਾ ਬੜਾ ਮੁਸ਼ਕਲ ਕੰਮ ਹੈ, ਜ਼ਹਿਰ ਚੜ ਜਾਂਦੀ ਹੈ ਤੇ ਤੁਸੀਂ ਉਹ ਖਾ ਕੇ ਤੇ ਬਚ ਕਿਸ ਤਰ੍ਹਾਂ ਗਏ। ਜ਼ਰਾ ਮੈਨੂੰ ਤੇ ਮੇਰੇ ਦੋਸਤਾਂ ਨੂੰ, ਮੇਰੇ ਵੀਵਰ ਨੂੰ, ਮੇਰੇ ਸਾਥੀ ਨੂੰ ਇਹ ਦੱਸੋ ਕਿ ਤੁਸੀਂ ਇਹ ਸੱਪ ਜਿਹੜਾ ਹੈ ਕਿਸ ਤਰ੍ਹਾਂ ਖਾਧਾ ਤੇ ਬਚ ਕਿਸ ਤਰ੍ਹਾਂ ਗਏ। ਅੱਛਾ, ਤੇਰੇ ਕਹਿਣ ਦਾ ਮਤਲਬ ਹੈ ਕਿ ਤੂੰ ਪੁੱਛਣਾ ਚਾਹੁੰਦਾ ਹੈ ਕਿ ਮੈਂ ਕਿਵੇਂ ਸੱਪ ਖਾ ਲਿਆ। ਹਾਂਜੀ ਹਾਂਜੀ। ਓਏ ਪੁੱਤਰਾ, ਆ ਤੇਰੀ ਜਿਹੜੀ ਚਾਚੀ ਹੈ ਨਾ, ਮੇਰੇ ਘਰ ਵਾਲੀ, ਹਾਂਜੀ ਹਾਂਜੀ। ਓਏ ਉਹਨੂੰ ਮਰਿਆ ਕਈ 20 ਵਰੇ ਹੋ ਗਏ ਨੇ। ਅੱਛਾ ਤੇ ਮੈਂ ਉਦੋਂ ਦਾ ਗੋਸ਼ਤ ਨਹੀਂ ਖਾਦਾ। ਅੱਛਾ, ਤੁਸੀਂ ਗੋਸ਼ਤ ਨਹੀਂ ਸੀ ਖਾਦਾ। ਆ ਤੁਹਾਡੀ ਚਾਚੀ ਵਾਵਾ ਭੁੰਨਣਾ ਲਾ ਕੇ ਦਿੰਦੀ ਸੀ ਤੇ ਮਜ਼ਾ ਆ ਜਾਂਦਾ ਸੀ ਖਾਣ ਦਾ। ਵਾਹ ਵਾਹ, ਉਹ ਤੇ ਕਰਮਾਂ ਵਾਲੀ ਰਹੀ ਲਈ, ਅੱਲਾਹ ਉਹਨਾਂ ਨੂੰ ਤੇ ਮੈਂ ਗੋਸ਼ਤ ਹੀ ਨਹੀਂ ਉਦੋਂ ਦਾ ਖਾਦਾ। ਅੱਲਾਹ ਤਾਲਾ ਉਹਨਾਂ ਦੀ ਵੀ ਕਰੇ ਰਹਿਮਤ ਕਰੇ। ਬਾਬਾ ਜੀ ਹੌਸਲਾ ਕਰੋ। ਇਹ ਮੀਆਂ ਬੀਵੀ ਦੋ ਜਿਹੜੇ ਨੇ ਇਹ ਸਾਥੀ ਹੁੰਦੇ ਨੇ, ਵਿੱਚ ਇੱਕ ਵਿਛੜ ਜਾਏ ਤੇ ਵਾਕਈ ਜ਼ਿੰਦਗੀ ਅਜੀਰਨ ਔਰ ਮੁਸ਼ਕਲ ਹੋ ਜਾਂਦੀ। ਅੱਲਾਹ ਉਹਨਾਂ ਨੂੰ ਗਨੀ ਕਰੇ ਰਹਿਮਤ ਕਰੇ। ਕੋਈ ਮੇਰੇ ਕੋਲੋਂ ਪੁੱਛੇ ਓਏ ਸਾਥੀ ਦਾ ਕੀ ਫਾਇਦਾ ਹੁੰਦਾ ਹੈ ਜਦੋਂ ਆਂਡੀ ਭੁੰਨ ਕੇ ਦਿੰਦੀ ਸੀ। ਜੀ ਜੀ, ਉਹ ਬੜੇ ਮਜ਼ੇ ਦੇ ਨਾਲ ਮੈਂ ਮੋਟੀ ਮੋਟੀ ਕਰਕੇ ਖਾਣਾ। ਵਾਹ ਜੀ ਵਾਹ। ਅੱਛਾ ਬਸ 20 ਵਰੇ ਗੁਜ਼ਰ ਗਏ, ਪੁੱਟੀ ਜੀ ਦੀ ਯਾਦ ਆਈ। ਹਾਂ, ਮੈਂ ਉਹ ਮੇਰਾ ਪੁੱਤਰ, ਅੱਛਾ ਜੀ। ਉਹ ਮੈਂ ਆਪਣੇ ਪੁੱਤਰ ਨੂੰ ਕਿਹਾ, ਮੈਂ ਕਿਹਾ ਪੁੱਤਰ ਅੱਜ ਮੇਰਾ ਗੋਸ਼ਤ ਖਾਣ ਤੇ ਦਿਲ ਪਿਆ ਕਰਦਾ ਹੈ। ਅੱਛਾ, ਤੇ ਕਹਿੰਦਾ ਅੱਬਾ ਖਾ ਪੀ ਲਿਆ ਕਰ ਜਿੱਦਾਂ ਤੇ ਦਿਲ ਕਰੇ। ਹਾਂ ਠੀਕ ਹੈ। ਤੇ ਮੈਂ ਕਿਹਾ ਜਾ ਫਿਰ ਪੁੱਤਰ ਮੈਨੂੰ ਲਿਆ ਕੇ ਦੇ। ਅੱਛਾ, ਗੋਸ਼ਤ ਸੱਪ ਦਾ? ਨਹੀਂ ਆ ਪੁੱਤਰ, ਸੱਪ ਦਾ ਗੋਸ਼ਤ ਨਹੀਂ ਸੀ ਮੈਂ ਉਹਨੂੰ ਕਿਹਾ। ਅੱਛਾ ਮੈਂ ਦਿਲ ਕੀਤਾ ਸੀ ਕੱਟਾ ਖਾਣ ਤੇ। ਅੱਛਾ, ਕਿਤੇ ਤੁਹਾਡਾ ਪੁੱਤਰ ਜ਼ਾਲਮ ਤਾਂ ਨਹੀਂ ਸੀ? ਉਹਨੇ ਤਾਂ ਨਹੀਂ ਤੁਹਾਨੂੰ ਜ਼ਬਰਦਸਤੀ ਸੱਪ ਖਵਾ ਦਿੱਤਾ? ਨਹੀਂ ਆ ਮੇਰਾ ਪੁੱਤਰਾ, ਮੇਰਾ ਪੁੱਤਰ ਬੜਾ ਚੰਗਾ ਪੁੱਤਰ ਹੈ। ਅੱਛਾ, ਮੈਂ ਤਾਂ ਦੁਆ ਕਰਨ ਵਾਲਾ ਹਰ ਕਿਸੇ ਨੂੰ ਮੇਰੇ ਵਰਗਾ ਪੁੱਤਰ ਦੇਵੇ। ਆਮੀਨ। ਮੇਰੀ ਬੜੀ ਹਿੰਮਤ ਕਰਦਾ ਹੈ, ਘੁੱਟਦਾ ਨੱਪਦਾ ਹੈ। ਅੱਛਾ, ਉਹ ਤੁਹਾਡਾ ਨੇਕ ਪੁੱਤਰ ਹੈ, ਨੇਕ ਬਖਤ ਵਾਲਾ ਪੁੱਤਰ ਹੈ ਤੁਹਾਡਾ। ਲੇਕਿਨ ਸਾਨੂੰ ਇਹ ਦੱਸੋ ਕਿ ਤੁਸੀਂ ਸੱਪ ਖਾਧਾ ਕਿਸ ਤਰ੍ਹਾਂ? ਮੈਂ ਜੋ ਉਹਨੂੰ ਕਿਹਾ ਕਿ ਮੇਰਾ ਦਿਲ ਕਰਦਾ ਹੈ ਗੋਸ਼ਤ ਖਾਣ ਤੇ। ਅੱਛਾ ਤੇ ਮੈਨੂੰ ਕਹਿੰਦਾ ਅੱਬਾ ਤੂੰ ਪੈਸੇ ਦੇ, ਮੇਰੇ ਕੋਲ ਨਹੀਂ। ਅੱਛਾ। ਮੈਂ ਜੇ ਬਾਜੂ ਪਟੋਲੀਆਂ ਟਟੋਲੀਆਂ ਹਾਂ, ਤੇ ਵਿੱਚੋਂ ਸਾਰੇ 55 ਰੁਪਏ ਨਿਕਲੇ ਪੁੱਤਰ। ਅੱਛਾ 55 ਰੁਪਏ ਤੁਹਾਡੀ ਜੇਬ ਦੇ ਵਿੱਚ ਨਿਕਲੇ? ਹਾਏ, ਸਿਰਫ 55 ਰੁਪਏ ਤੇ ਗੋਸ਼ਤ ਖਾਣ ਤੇ ਵੀ ਦਿਲ ਪਿਆ ਕਰਦਾ ਸੀ। ਠੀਕ ਹੈ। ਮੈਂ ਉਹਨੂੰ ਕਿਹਾ ਪੁੱਤਰ ਮੇਰੇ ਕੋਲ 55 ਨੇ। ਹਾਂ, ਉਹ ਕਹਿੰਦਾ ਕੋਈ ਗੱਲ ਨਹੀਂ ਅੱਬਾ, ਜਿਹੜਾ ਤੁਸੀਂ ਥੋੜਾ ਬਹੁਤਾ ਘਟਦਾ ਹੈ ਮੈਂ ਪਾਲ ਕੇ ਲੈਣਾ। ਆ ਠੀਕ ਹੋ ਗਿਆ, ਯਾਨੀ ਉਹ ਤੁਹਾਡੇ ਵਾਸਤੇ ਆਪਣੇ ਪੱਲਿਓਂ ਪੈਸੇ ਲੈ। ਮੈਂ ਕਿਹਾ ਪੁੱਤਰਾ ਪਾਈਆ ਕੀ ਲਾਇਆ? ਬਸ ਪਾਈਆ ਕੀ ਗੋਸ਼ਤ ਬਣਾਇਆ, ਮੈਨੂੰ ਕੱਲੇ ਬੰਦੇ ਨੇ ਖਾਣਾ ਸੀ। ਅੱਛਾ, ਉਹ ਗੋਸ਼ਤ ਲੈਣ ਵਾਸਤੇ ਗਿਆ, ਫਿਰ ਕੀ ਹੋਇਆ? ਫੇਰ ਕੀ ਹੋ ਰਿਹਾ ਹੈ? ਉਹ ਗੋਸ਼ਤ ਲੈਣ ਗਿਆ ਏ
ਉਹ ਜੋਗੀ ਦਾ ਪੁੱਤਰ ਅੱਛਾ ਉਹਨੂੰ ਕਿਧਰੇ ਰਸਤੇ 'ਚ ਸੱਪ ਲੱਭ ਗਿਆ। ਅੱਛਾ ਮੇਰਾ ਪੁੱਤਰ ਡਰਦਾ ਡਰਦਾ ਨਹੀਂ। ਅੱਛਾ ਜੀ ਹਾਂ ਸੱਪ ਨੇ ਉਹਦਾ ਰਾਹ ਡੱਕਿਆ। ਉਹ ਕਹਿੰਦਾ ਤੂੰ ਕੌਣ ਓਏ ਮੇਰਾ ਰਾਹ ਡੱਕਣ ਵਾਲਾ। ਠੀਕ ਹੈ ਉਹਨੇ ਸੱਪ ਫੜ ਕੇ ਉਹਦੇ ਡੱਕਰੇ ਕਰ ਦਿੱਤੇ। ਅੱਛਾ ਜੀ ਨਿੱਕੇ ਨਿੱਕੇ ਡੱਕਰੇ ਕੀਤੇ ਹਾਂ ਤੇ ਉਹਨੇ ਪਾ ਲਏ ਛਾਪਰ 'ਚ। ਅੱਛਾ ਉਹ ਮੇਰੇ ਪੁੱਤਰ ਨੇ ਸੋਚਿਆ ਕਿਧਰੇ ਜੋੜਾ ਹੀ ਨਾ ਹੋਵੇ। ਅੱਛਾ ਸੱਪਾਂ ਦਾ ਜੋੜਾ ਹੋਵੇ ਇੱਕ ਵਿੱਚੋਂ ਮਰ ਜਾਏ ਨਾ ਹਾਂ ਤੇ ਦੂਜਾ ਉਹਦਾ ਬਦਲਾ ਲੈਂਦਾ ਪੁੱਤਰ। ਹਾਂ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਹੈ। ਅੱਛਾ ਤਾਂ ਸੱਪ ਤੁਸੀਂ ਖਾਦਾ ਕਿਸ ਤਰ੍ਹਾਂ ਉਹ ਹੀ ਤੈਨੂੰ ਪਿਆ ਦੱਸਣਾ ਨਾ ਕਿ ਉਹਨੇ ਸੋਚਿਆ ਕਿਧਰੇ ਜੋੜਾ ਹੀ ਨਾ ਹੋਵੇ। ਅੱਛਾ ਮੈਂ ਡੱਕਰੇ ਤੇ ਕਰ ਦਿੱਤੇ ਨੇ ਇਹਦੇ ਹਾਂ ਮੈਂ ਇਹਨੂੰ ਕਿਧਰੇ ਜਾ ਕੇ ਨੱਪ ਦਿਆਂਗਾ। ਅੱਛਾ ਯਾਨੀ ਕਿ ਮਿੱਟੀ ਦੇ ਵਿੱਚ ਪੂਰ ਦੇਣਾ ਆ ਮਿੱਟੀ 'ਚ ਦੱਬ ਦੇਗਾ ਪੂਰ ਦੇਗਾ ਪੁੱਤਰ। ਅੱਛਾ ਉਹ ਬਸ ਘਰ ਆਇਆ ਤੇ ਉਹਨੂੰ ਆ ਗਿਆ ਕਿਧਰੇ ਜਲਦੀ ਨਾਲ ਪਿਸ਼ਾਬ। ਅੱਛਾ ਯਾਨੀ ਕਿ ਉਹ ਵਾਸ਼ਰੂਮ ਚਲਾ ਗਿਆ ਉਹ ਵਾਸ਼ਰੂਮ ਆਹੋ ਪੁੱਤਰ ਵਾਸ਼ਰੂਮ ਹੀ ਤੁਸੀਂ ਕਹਿੰਦੇ ਹੋ। ਯਾਨੀ ਕਿ ਉਹ ਅੱਜ ਤੇ ਬੰਦਾ ਜਾ ਕੇ ਆਪਣਾ ਵਜ਼ਨ ਹਲਕਾ ਕਰਦਾ ਅਸੀਂ ਤੇ ਪੁੱਤਰ ਪਹਿਲੀਆਂ ਪੁਲੀਆਂ 'ਚ ਚਲੇ ਜਾਂਦੇ ਤਾਂ। ਅੱਛਾ ਲੇਕਿਨ ਜਦੋਂ ਦੇ ਬੱਚੇ ਜਵਾਨ ਹੋਏ ਨੇ ਨਾ ਹਾਂ। ਘਰ 'ਚ ਵੀ ਬਾਥਰੂਮ ਬਣਾ ਲਏ ਨੇ। ਅੱਛਾ ਉਹ ਯਾਨੀ ਕਿ ਇੱਕ ਛਾਪਰ ਦੇ ਵਿੱਚ ਗੋਸ਼ਤ ਸੀਗਾ ਤੇ ਇੱਕ ਛਾਪਰ ਦੇ ਵਿੱਚ ਉਹਨੇ ਸੱਪ ਪਾਇਆ ਸੀ। ਆ ਮੇਰਾ ਪੁੱਤਰ ਤੂੰ ਸਹੀ ਸਮਝਿਆ ਹੈ। ਅੱਛਾ ਤੇ ਉਹਨੇ ਮੈਨੂੰ ਕਿਹਾ ਹੈ ਬਾ ਆ ਮੈਂ ਗੋਸ਼ਤ ਰੱਖਿਆ ਹੀ ਨਾਲੇ ਉਹਨੇ ਮੈਨੂੰ ਸੱਪ ਵਾਲੋ ਵੀ ਦੱਸਿਆ ਹੈ। ਅੱਛਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ ਹਾਂ। ਤੂੰ ਇੱਥੇ ਰੱਖ ਦੇ। ਅੱਛਾ ਉਹਨੇ ਉੱਥੇ ਰੱਖੇ ਨੇ ਤੇ ਆਪ ਚਲਾ ਗਿਆ ਉੱਥੇ ਹੀ ਕੀ ਕਹਿੰਦੇ ਆ ਯਾਨੀ ਕਿ ਬਾਹਰ ਵਾਸ਼ਰੂਮ ਕਰਨਾ ਵਾਸ਼ਰੂਮ 'ਚ। ਅੱਛਾ ਜੀ ਉਥੋਂ ਮੈਂ ਵੀ ਸੋਚਿਆ ਮੈਂ ਕਿਹਾ ਘਰ ਵਾਲੀ ਤੇ ਵੀ ਮਰੇ ਹੋ ਗਏ ਮਰ ਗਈ ਹੈ। ਅੱਲਾਹ ਉਹਨਾਂ ਨੂੰ ਅੱਲਾਹ ਯਾਤੀ ਤੁਹਾਨੂੰ ਸਬਰ ਦੇਵੇ ਅੱਲਾਹ। ਬਸ ਮੇਰੇ ਪੁੱਤਰਾ ਮੈਂ ਉਹ ਕੀਤਾ ਮਸਾਲਾ ਬਣਾਇਆ। ਯਾਨੀ ਕਿ ਹਾਂਡੀ ਦਾ ਮਸਾਲਾ ਤੁਸੀਂ ਹਾਂਡੀ ਬਣਾਇਆ ਦਾ ਸੀ। ਮਸਾਲਾ ਬਣਾਉਂਦਿਆ ਬੜੀ ਅਜੀਬ ਗੱਲ ਹੋਈ। ਕੀ ਹੋਇਆ ਕੀ ਬਾਬਾ ਜੀ? ਆ ਪੁੱਤਰ ਮੈਂ ਕਰਕੇ ਪਿਆਜ਼ ਕੱਟਣਾ ਵਾ ਅੱਛਾ ਤੇ ਪਿਆਜ਼ ਜਦੋਂ ਮੈਂ ਦੋ ਕੁ ਕੱਟੇ ਨੇ ਅੱਛਾ ਤੇ ਨਾਲ ਦੇ ਹਮਸਾਇਆ ਦਾ ਮੁੰਡਾ ਆ ਗਿਆ ਤੇ ਮੇਰੇ ਅੱਖਾਂ 'ਚੋਂ ਪਾਣੀ ਪਿਆ ਵਗਦਾ ਸੀ। ਅੱਛਾ ਉਹ ਮੈਨੂੰ ਮੁੰਡਾ ਕਹਿੰਦਾ ਕੀ ਗੱਲ ਏ ਚਾਚਾ? ਉਹ ਚਾਚੀ ਸਾਡੀ ਨੂੰ ਮਰਿਆ ਤੇ 20 ਵਰੇ ਹੋ ਗਏ ਨੇ ਹਾਂ ਤੇ ਬਿਲਕੁਲ ਤੂੰ ਅੱਜ ਰੋਂਦੇ ਆ। ਅੱਛਾ ਉਹ ਮੈਂ ਕਿਹਾ ਨਹੀਂ ਉਹ ਨਾ ਮੁਰਾਦਾ ਉਹ ਮੈਂ ਰੋਣ ਨਹੀਂ ਰਿਹਾ ਪਿਆਜ਼ ਕੱਟਣ ਡਿਆ। ਫੇਰ ਉਤਰਾ ਮੁਸ਼ਕਿਲਾਂ ਦੇ ਨਾਲ ਮਸਾਲਾ ਜਿਹਾ ਬਣਾਇਆ ਹੈ ਅੱਛਾ ਤੇ ਪਤਾ ਨਹੀਂ ਕਿੱਥੋਂ ਮਾਓ ਮਾਓ ਕਰਦੀ ਬਿੱਲੀ ਆਈ ਉਹ। ਅੱਛਾ ਉਹਨੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ। ਅੱਛਾ ਤੇ ਉਹ ਜਿਹੜਾ ਗੋਸ਼ਤ ਵਾਲਾ ਛਾਪਰ ਸੀ ਨਾ ਹਾਂ ਉਹ ਕਿਧਰੇ ਬਿੱਲੀ ਲੈ ਗਈ। ਫੇਰ ਉਹ ਮੇਰਾ ਧਿਆਨ ਨਹੀਂ ਪਿਆ ਹਾਂ ਤੇ ਮੈਂ ਬਸ ਉਹ ਗੋਸ਼ਤ ਸਮਝ ਕੇ ਉਹ ਚੁੱਕਿਆ ਹੈ। ਅੱਛਾ ਮੈਂ ਉਹਦਾ ਲਾਇਆ ਪੋਤਾ। ਅੱਛਾ ਉਹ ਆਸੇ ਪੁੱਤਰ ਪੋਤਾ ਲਾਉਣ ਤੋਂ ਬਾਅਦ ਆਏ ਓਏ ਉਹਦਾ ਗੋਸ਼ਤ ਬੜਾ ਹੀ ਮਜ਼ੇਦਾਰ ਸੀ ਆ ਪੁੱਤਰ। ਯਾਨੀ ਕਿ ਤੁਸੀਂ ਉਹ ਸੱਪ ਜਿਹੜਾ ਭੁੰਨ ਕੇ ਖਾ ਗਏ ਹੋ। ਉਹ ਮੈਂ ਕਹਿੰਦਾ ਪੁੱਤਰ ਮੈਂ ਤੇ ਖਾਣਾ ਕਿ ਮੈਂ ਤੇ ਉਹ ਕੋਲੀਆਂ ਵੀ ਚੱਟੀਆਂ ਤੇ ਬਜ਼ੁਰਗੋ ਉਹ ਜ਼ਿੰਦਾ ਸੱਪ ਜਾਂ ਪੂਰਾ ਸੱਪ ਤੁਸੀਂ ਖਾ ਗਏ ਹੋ ਤੁਹਾਨੂੰ ਹੋਇਆ ਕੁਝ ਨਹੀਂ ਤੁਸੀਂ ਬਚੇ ਫਿਰ ਕਿਸ ਤਰ੍ਹਾਂ? ਉਹ ਪੁੱਤਰ ਕੀ ਪਿਆ ਕਰਨਾ ਹੋਏ। ਉਹ ਮੈਂ ਜਦੋਂ ਦਾ ਸੱਪ ਖਾਦਾ ਹੀ ਨਾ ਉਹ ਪਹਿਲੇ ਤੇ ਮੈਨੂੰ ਨਜ਼ਰ ਬਹੁਤ ਘੱਟ ਆਂਦਾ ਸੀ। ਅੱਛਾ ਨਜ਼ਰ ਕਮਜ਼ੋਰ ਸੀ ਤੁਹਾਡੀ? ਨਜ਼ਰ ਮੇਰੀ ਬਹੁਤ ਹੀ ਘੱਟ ਸੀ। ਅੱਛਾ ਹੁਣ ਤੇ ਮੈਂ ਕਹਿੰਦਾ ਵਾ ਉਹ ਦਸਾਂ ਕੋਵਾਂ ਤੇ ਵੀ ਬੰਦਾ ਹੋਵੇ ਤਾਂ ਮੈਨੂੰ ਨਜ਼ਰ ਆਂਦਾ ਹੀ। ਅੱਛਾ ਯਾਨੀ ਕਿ ਨਜ਼ਰ ਠੀਕ ਹੋ ਗਈ ਤੁਹਾਡੀ? ਨਜ਼ਰ ਠੀਕ ਹੋ ਗਈ। ਅੱਛਾ ਨਾਲੇ ਪਤਾ ਕੀ ਮੇਰੇ ਤੇ ਪਹਿਲੇ ਗੋਡਿਆਂ ਗਿੱਟਿਆਂ ਤੇ ਦਰਦਾਂ ਹੀ ਰਹਿੰਦੀਆਂ ਸਨ ਜੋੜਾਂ ਦੇ ਵਿੱਚ। ਅੱਛਾ ਤੇ ਵੇਖ ਰੱਬ ਦੀ ਕਰਨੀ ਹਾਂ ਕਿ ਮੈਨੂੰ ਹੁਣ ਦਰਦ ਵੀ ਕੋਈ ਨਹੀਂ ਹੁੰਦੀ। ਅੱਛਾ ਜੀ ਯਾਨੀ ਸੱਪ ਖਾਣ ਨਾਲ ਤੁਹਾਨੂੰ ਕੋਈ ਜ਼ਹਿਰ ਨਹੀਂ ਹੋਇਆ ਤੁਹਾਨੂੰ ਕੋਈ ਹੋਸ਼ ਨਹੀਂ ਹੋਈ ਕੋਈ ਮਤਲਬ ਕਿ ਅੰਦਰ ਜ਼ਹਿਰ ਬਾਤ ਕੋਈ ਟੈਨਸ਼ਨ ਨਹੀਂ? ਬੋਲਦੇ ਹੀ ਹੋ ਪੁੱਤਰ ਉਹ ਮੇਰੇ ਅੰਦਰ ਤੇ ਐਨੀ ਕਾ એનર્ਜੀ ਉਹ ਤਾਕਤ ਜਿਹਨੂੰ ਕਹਿੰਦੇ ਹੋ ਤੁਸੀਂ ਅੱਛਾ ਉਹ ਤਾਕਤ ਐਨੀ ਖਾ ਗਈ ਹੈ ਕਿ ਮੈਨੂੰ ਲੱਗਦਾ ਮੇਰੀ ਬੁੱਢੀ ਨੂੰ ਕੀ ਵਰਿਆ ਨਹੀਂ ਕੋਈ 100 ਵਰਾ ਹੋ ਗਿਆ। ਅੱਛਾ ਤੇ ਮੇਰਾ ਦਿਲ ਪਿਆ ਕਰਦਾ ਮੈਂ ਹੁਣ ਕੋਈ ਨਵਾਂ ਵਿਆਹ ਖੜਕਾ ਦਿਆ। ਹੈ ਕੀ ਕਹਿ ਰਹੇ ਹੋ ਬਾਬਾ ਉਹ ਜੀ? ਪੁੱਤਰ ਮੈਂ ਹਾਲੀ ਕਹਿ ਨਹੀਂ ਰਿਹਾ ਮੈਂ ਤੇ ਕਿਧਰੇ ਗੱਲ ਵੀ ਚਲਾ ਲਈ ਏ ਤੇਰੀ ਚਾਚੀ ਲੱਭ ਵੀ ਲਈ। ਬਹੁਤ ਅੱਛੇ ਵੈਸੇ ਜਿਸ ਤਰ੍ਹਾਂ ਤੁਸੀਂ ਇਹ ਜ਼ਿੰਦਾ ਸੱਪ ਖਾਧਾ ਹੈ ਤੁਹਾਨੂੰ ਤੇ ਇਖਲਾਕੜ ਮਰ ਜਾਣਾ ਚਾਹੀਦਾ ਸੀ। ਮਰ ਕੀ ਹੋ ਗਿਆ ਬੱਚਿਆ ਤੂੰ ਮੇਰੇ ਕੋਲ ਮੈਨੂੰ ਮਾਰਨ ਆਇਆ ਹੈ? ਮੇਰਾ ਮਤਲਬ ਇਹ ਹੈ ਬਜ਼ੁਰਗੋ ਕਿ ਤੁਸੀਂ ਮਰੇ ਕਿਉਂ ਨਹੀਂ? ਤੁਹਾਨੂੰ ਕੋਈ ਮਤਲਬ ਕਿ ਕਬਰਸਤਾਨ ਦੇ ਵਿੱਚ ਕਬਰ ਨਹੀਂ ਲੱਭੀ
ਜਾਂ ਮੇਰਾ ਮਤਲਬ ਹੈ ਕਿ ਤੁਹਾਨੂੰ ਬੋਰਕਨ ਨਹੀਂ ਕੋਈ ਲੱਭਿਆ, ਜਾਂ ਤੁਹਾਨੂੰ ਮਤਲਬ ਕਿ ਤੁਸੀਂ ਕਿਉਂ ਨਹੀਂ ਮਰੇ, ਤੁਹਾਨੂੰ 4 ਬੰਦੇ ਨਹੀਂ ਮਿਲੇ ਜਿਹੜੇ ਤੁਹਾਡਾ ਮੰਜਾ ਚੁੱਕ ਕੇ ਲਿਜਾਂਦੇ, ਵਜ੍ਹਾ ਕੀ ਤੁਸੀਂ ਮਰੇ ਕਿਉਂ ਨਹੀਂ ਬਈ? ਓਏ ਬੱਚਿਆ ਬਾਰ-ਬਾਰ ਕਹੀ ਜਾਂਦੇ ਮਰੇ ਕਿਉਂ ਨਹੀਂ, ਮਰੇ ਕਿਉਂ ਨਹੀਂ। ਓ ਮੈਂ ਇੱਕ ਦਿਨ ਮਾਰੀ ਜਾਣਾ ਹੀ। ਅੱਛਾ ਜੀ, ਅੱਲਾਹ ਨਾ ਕਰੇ ਇੱਕ ਦਿਨ ਮਰ ਜਾਣਾ ਹੀ ਮੈਂ ਤੇਰੀ ਮਾਂ ਤੇ। ਯਾਰ ਮੇਰੀ ਕੀ ਮਤਲਬ ਹੈ ਤੁਹਾਡਾ ਕਿ ਤੂੰ ਮੈਨੂੰ ਮਾਰੀ ਜਾਂਦੇ, ਤੈਨੂੰ ਸ਼ਰਮ ਨਹੀਂ ਆਉਂਦੀ? ਸ਼ਰਮ ਕਿਉਂ ਆਵੇ? ਤੁਸੀਂ ਪੂਰਾ ਸੱਪ ਖਾਵੇ ਤੇ ਇਹ ਦੁਨੀਆ ਦੇ ਉੱਤੇ ਮੌਜੂਦ ਹੋ ਵੀ ਤੁਸੀਂ ਮਰੇ ਕਿਉਂ ਨਹੀਂ? ਵੀ ਤੁਹਾਨੂੰ ਕੀ ਕਫਨ ਨਹੀਂ ਕਿਸੇ ਨੇ ਕਿਸ ਤਰ੍ਹਾਂ ਤੇ ਦਿੱਤਾ? ਓਏ ਪੁੱਤਰ ਮੈਂ ਸਾਪੀ ਖਾਦਾ ਏ, ਹਾਂ। ਮੈਂ ਨਿਓਲਾ ਨਹੀਂ ਖਾਦਾ ਭੁੰਨ ਕੇ।